ਅੱਛਾ, ਕਿਹੜਾ ਪਿੰਡ ਸੀਗਾ? ਚੂੜ ਮੁੰਡਾ ਸੀ ਜੀ, ਕਲਾਸਵਾਲ ਦੇ ਲਾਗੇ ਸੀ ਜੀ। ਪਿੰਡ ਸਾਡਾ ਬਹੁਤ ਵੱਡਾ ਸੀ ਜੀ। ਸਾਡੇ ਪਿੰਡ ਦੇ ਬਹੁਤ ਮਸ਼ਹੂਰ ਸ਼ਾਹ ਹਨ ਖੱਤਰੀ। ਕਦੀ ਮੁੜ ਕੇ ਆਪਣਾ ਪਿੰਡ ਚੇਤੇ ਆਇਆ? ਉਹ ਯਾਦ ਹੀ ਆਉਂਦਾ, ਇਹ ਗੱਲ ਕੋਈ ਨਹੀਂ। ਅੱਛਾ, ਦਿਲ ਕਰਦਾ ਕਦੀ ਮੈਂ ਆਪਣਾ ਪਿੰਡ ਦੇਖ ਕੇ ਆਵਾਂ ਯਾਰ? ਉਹ ਦਿਲ ਤਾਂ ਕਰਦਾ, ਹੁਣ ਜਾਈਏ ਕਿੱਦਾਂ ਪਾਬੰਦੀ ਲੱਗੀ ਹੈ। ਲੋ ਜੀ ਬਜ਼ੁਰਗੋ, ਮੈਂ ਆ ਗਿਆ ਤੁਹਾਡੇ ਪਿੰਡ ਚੂੜ ਮੁੰਡਾ। ਤੁਸੀਂ ਵੀਡੀਓ 'ਚ ਜ਼ਿਕਰ ਕੀਤਾ ਹੈ ਕਿ ਤੁਹਾਡਾ ਤਾਲੁਕ ਚੂੜ ਮੁੰਡਾ ਪਿੰਡ ਨਾਲ ਏ, ਤੇ ਮੈਂ ਤੁਹਾਨੂੰ ਅੱਜ ਵਿਖਾਲਣਾ ਤੁਹਾਡਾ ਪਿੰਡ 1947 ਵੇਲੇ ਜਿਹੜੇ ਅਮੀਰ ਤਰੀਨ ਖੱਤਰੀਆਂ ਦਾ ਪਿੰਡ ਸੀ ਚੂੜ ਮੁੰਡਾ, ਅੱਜ ਕੇ ਸਾਲ ਦੇ ਵਿੱਚ। ਇਹ ਪਿੰਡ ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸਰੂਰ ਦੇ ਕੋਲ ਵਾਕਿਆ ਹੈ। ਪਿੱਛੇ ਲਿਖਿਆ ਉਰਦੂ ਜ਼ਬਾਨ 'ਚ ਚੂੜ ਮੁੰਡਾ, ਤੇ ਇਹ ਉਹ ਸਾਰਾ ਪਿੰਡ ਏ। ਕਿਹਾ ਜਾਂਦਾ ਹੈ ਕਿ ਇੱਥੇ ਮੰਦਿਰ ਸੀ, ਬਹੁਤ ਵੱਡਾ ਮੰਦਿਰ ਸੀ, ਖੱਤਰੀਆਂ ਦੇ ਬਾਜ਼ਾਰ ਸਨ, ਖੱਤਰੀਆਂ ਦੇ ਘਰ ਚੁਬਾਰੇ ਸਨ, ਔਰ ਇਹ ਸਾਰੇ ਇਲਾਕੇ ਦੇ ਲੋਕ ਉਹਨਾਂ ਕੋ ਆ ਕੇ ਕਰਜ਼ਾ ਲੈਂਦੇ ਹੁੰਦੇ ਹਨ ਸੂਦ ਤੇ ਚਲੋ ਪਿੰਡ 'ਚ ਚੱਲਦੇ, ਤੁਹਾਨੂੰ ਪਿੰਡ ਵਿਖਾਲਦੇ ਹਾਂ। ਅੱਛਾ, ਕਿਹਾ ਜਾਂਦਾ ਕਿ ਚੂੜ ਮੁੰਡਾ ਦੇ ਖੱਤਰੀਆਂ ਨੇ ਇੰਨਾ ਕੁ ਪੈਸਾ ਉਧਾਰ ਵੰਡਿਆ ਸੀ ਕਿ ਜਦੋਂ 1947 ਦੀ ਵੰਡ ਹੋ ਗਈ ਤੇ ਖੱਤਰੀ ਇੱਥੋਂ ਚਲੇ ਗਏ, ਲੋਕਾਂ ਭੰਗੜੇ ਮਾਰੇ ਕਿ ਕਰਜ਼ ਵਾਪਸ ਨਹੀਂ ਕਰਨਾ ਪਏਗਾ। ਤੇ ਅੱਜ ਵੀ ਉਹਨਾਂ ਦੇ ਚੁਬਾਰੇ ਘਰ ਮੌਜੂਦ ਨੇ, ਲੇਕਿਨ ਦੋਸਤੋ ਉਹ ਖੱਤਰੀ ਮੌਜੂਦ ਨਹੀਂ, ਉਹ ਬਜ਼ੁਰਗ ਮੌਜੂਦ ਨਹੀਂ ਜਿਨ੍ਹਾਂ ਨੇ ਪਿੰਡ ਵਸਾਇਆ ਸੀ ਔਰ ਇੱਥੇ ਫਿਰ ਆਪਣੇ ਘਰ ਬਣਾਏ। ਤੇ ਅੱਜ ਘਰ ਮੌਜੂਦ ਨੇ, ਲੇਕਿਨ ਉਹਨਾਂ ਦੀਆਂ ਨਿਸ਼ਾਨੀਆਂ ਰਹਿ ਗਈਆਂ ਨੇ, ਖੁਦ ਪਤਾ ਨਹੀਂ ਕਿੱਥੇ ਨੇ ਇਸ ਵੇਲੇ। ਅੱਛਾ, ਚੂੜ ਮੁੰਡਾ ਪਿੰਡ 'ਚ ਅੱਜ ਵੀ ਕੁਝ ਪੁਰਾਣੇ ਘਰ, ਉਹਨਾਂ ਦੀ ਬਾਕੀਆਤ, ਪੁਰਾਣੇ ਬਾਜ਼ਾਰ ਮੌਜੂਦ ਨੇ। ਤੇ ਵੀਡੀਓ ਨਾਲ ਜੁੜੇ ਰਹਿਣਾ ਤੁਸੀਂ, ਤੁਹਾਨੂੰ ਸਾਰਾ ਮੈਂ ਚੂੜ ਮੁੰਡਾ ਦਿਖਾ ਲਣਾ, ਪੁਰਾਣਾ 1947 ਵਾਲੀਆਂ ਨਿਸ਼ਾਨੀਆਂ ਬਜ਼ੁਰਗਾਂ ਦੀਆਂ। ਲੋ ਜੀ, ਖੱਤਰੀਆਂ ਦੇ ਬਾਜ਼ਾਰ ਦੇ ਵਿੱਚ ਮੈਂ ਆ ਗਿਆ। ਹੁਣ ਤੁਹਾਨੂੰ ਇੱਕ ਇੱਕ ਕਰਕੇ ਸਾਰੀਆਂ ਦੁਕਾਨਾਂ ਦਿਖਾ ਲਣਾ ਵਾ। ਅੱਛਾ, ਇਹ ਜਨਾਬ ਦੂਰ ਤੱਕ ਬਾਜ਼ਾਰ ਹੁੰਦਾ ਸੀ, ਜਿਹਦੇ ਵਿੱਚ ਕੁਝ ਦੁਕਾਨਾਂ ਅੱਜ ਵੀ ਅਸਲੀ ਹਾਲਤ ਮੌਜੂਦ ਹੈਗੀਆਂ ਨੇ, ਜਿਹੜੀਆਂ ਮੈਂ ਤੁਹਾਨੂੰ ਕਰਕੇ ਦਿਖਾ ਲਣਾ ਜ਼ੂਮ। ਠੀਕ ਹੈ ਨਾ? ਇਹ ਦੇਖੋ ਜਨਾਬ, ਆਲੀਸ਼ਾਨ, ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਸੰਗੇ ਮਰਮਰ, ਯਾਨੀ ਕਿ ਪੱਥਰ ਦੀਆਂ ਦੁਕਾਨਾਂ ਨੇ, ਲੇਕਿਨ ਇਹ ਪੱਥਰ ਨਹੀਂ, ਬੜੀ ਖੂਬਸੂਰਤੀ ਨਾਲ ਬਣਾਇਆ, ਜਿਹਦੇ ਉੱਤੇ ਅੱਜ ਵੀ ਕੁਝ ਲਿਖਿਆ। ਮੈਂ ਤੁਹਾਨੂੰ ਜ਼ੂਮ ਕਰਕੇ ਪੜ੍ਹ ਕੇ ਦਿਖਾ ਲੈਣਾ ਵਾ ਕਿ ਜਨਾਬ ਉੱਤੇ ਕੀ ਲਿਖਿਆ। ਪਹਿਲੇ ਤੁਸੀਂ ਇਹਦਾ ਜ਼ਰਾ ਇੱਕ ਜਾਇਜ਼ਾ ਲੈ ਲਵੋ। ਚੂੜ ਮੁੰਡਾ ਪਿੰਡ ਬੜਾ ਰਈਸ ਲੋਕਾਂ ਦਾ ਪਿੰਡ ਹੁੰਦਾ ਸੀ। ਤੇ ਇਹ ਆ ਗਿਆ ਜਨਾਬ, ਉੱਤੇ ਲਿਖਿਆ ਓਮ ਉਰਦੂ ਦੇ ਵਿੱਚ, ਤੇ ਇੱਧਰ ਲਿਖਿਆ ਹੁੰਦਾ ਸੀ ਰਾਈਟ ਸਾਈਡ ਤੇ ਸ਼ਾਹਜਹਾਨ ਐਂਡ ਸੰਸ ਚੂੜ ਮੁੰਡਾ। ਠੀਕ ਹੈ ਜੀ। ਤੇ ਇਹ ਜਨਾਬ ਉਹੀ ਪੁਰਾਣਾ ਜਿਹੜਾ ਨੀਲੀ ਸਿਆਹੀ ਦੇ ਨਾਲ ਲਿਖਿਆ ਹੈ ਦੋਸਤੋ। ਇਹ ਲਿਖਿਆ ਜੀ ਓਮ ਉਰਦੂ 'ਚ, ਤੇ ਥੱਲੇ ਲਿਖਿਆ ਕਮ, ਤੇ ਦੂਸਰੀ ਸਾਈਡ ਤੇ ਵੈਲਕਮ। ਇਹ ਲਿਖਿਆ ਜੀ WEL ਤੇ COME ਦੂਸਰੀ ਸਾਈਡ ਤੇ। ਇਹਦੇ ਵਿੱਚ ਵੀ ਕੁਝ ਲਿਖਿਆ ਸੀ ਜਿਹੜਾ ਕਿ ਹੁਣ ਮਿਟ ਗਿਆ। ਮੇਰੇ ਕਹਿੰਦੇ ਤੁਸੀਂ ਇਸ ਵੀਡੀਓ ਨਾਲ ਜੁੜੇ ਰਹਿਣਾ। ਚੂੜ ਮੁੰਡੇ ਦੀ ਮੈਂ ਅੱਗੇ ਵੀ ਬੜੀ ਇੱਕ ਡਿਟੇਲ ਨਾਲ ਵੀਡੀਓ ਬਣਾਈ ਹੈ, ਲੇਕਿਨ ਅੱਜ ਫੇਰ ਬਣਾਈ ਹੈ ਕਿਉਂਕਿ ਇਹਦੇ 'ਚ ਕੁਝ ਬਜ਼ੁਰਗਾਂ ਦੀ ਫਰਮਾਇਸ਼ ਹੈਗੀ ਸੀ ਔਰ ਕੁਝ ਨਵੀਆਂ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਨੇ। ਇਸ ਲਈ ਪਲੀਜ਼ ਤੁਸੀਂ ਵੀਡੀਓ ਨਾਲ ਜੁੜੇ ਰਹੋ, ਕਿਉਂਕਿ ਇਸ ਤਰ੍ਹਾਂ ਦੀਆਂ ਅੱਛੀਆਂ ਵੀਡੀਓ ਜਿਹੜੀਆਂ ਨੇ ਉਹ ਰੋਜ਼ ਨਹੀਂ ਬਣਦੀਆਂ। ਅੱਛਾ, ਇਹ ਕੁਝ ਦੁਕਾਨਾਂ ਸੜੀਆਂ ਨਜ਼ਰ ਆ ਰਹੀਆਂ ਨੇ। ਇਹ ਹੁਣ ਪਤਾ ਨਹੀਂ ਕਿਦੋਂ ਕੁ ਸੜੀਆਂ ਸਨ। ਇਹ ਦੇਖੋ, ਲੱਕੜੀ ਦੇ ਰੋਸ਼ਨਦਾਨ ਸੜੇ ਨੇ। ਇਹ 1947 ਵਾਲੀਆਂ ਦੁਕਾਨਾਂ ਤੁਹਾਨੂੰ ਸੜੀਆਂ ਨਜ਼ਰ ਆ ਰਹੀਆਂ ਨੇ, ਲੇਕਿਨ ਐਗਜ਼ੈਕਟ ਨਹੀਂ ਪਤਾ ਕਿਦੋਂ ਸੜੀਆਂ ਸਨ। ਇਹ ਦੇਖੋ ਤੁਸੀਂ। ਫਿਰ ਉਸ ਤੋਂ ਬਾਅਦ ਰੋਸ਼ਨਦਾਨ ਇੱਟਾਂ ਲਾ ਕੇ ਬੰਦ ਕਰ ਦਿੱਤੇ ਗਏ ਨੇ, ਤੁਸੀਂ ਦੇਖ ਸਕਦੇ ਹੋ। ਇਹ ਜਨਾਬ ਦੇਖੋ ਤੁਸੀਂ, ਕਿਆ ਬਾਤ ਹੈ। ਇਹ ਜਾਲੀਆਂ ਵੀ ਲੱਗਦਾ ਕਿ ਬਾਅਦ 'ਚ ਹੀ ਲੱਗੀਆਂ ਨੇ ਜਾਂ ਪਹਿਲੇ ਦੀਆਂ ਨੇ, ਬਾਅਦ 'ਚ ਹੀ ਲੱਗੀਆਂ ਹੋਣੀਆਂ ਨੇ। ਇਹ ਦੇਖੋ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜਨਾਬ ਹੁਣ। ਅੱਛਾ, ਇੱਥੇ ਸਾਰੇ ਪੁਰਾਣੇ ਚੁਬਾਰੇ ਹੁੰਦੇ ਸਨ। ਇਹ ਸਾਰੀ ਉਹ ਗਲੀ ਹੈ ਜਿਹਦੇ ਵਿੱਚ ਅਕਸਰੀਅਤ ਹੀ ਬੜੇ ਪੁਰਾਣੇ ਆਲੀਸ਼ਾਨ ਘਰ ਹੁੰਦੇ ਸਨ, ਜਿਹੜੇ ਹੁਣ ਖਤਮ ਹੋ ਚੁੱਕੇ ਨੇ। ਅੱਛਾ, ਇਹ ਜਨਾਬ ਆ ਗਈਆਂ ਕੁਝ ਦੁਕਾਨਾਂ ਪੁਰਾਣੀਆਂ। ਇੱਥੇ 4-5 ਦੁਕਾਨਾਂ ਹੁੰਦੀਆਂ ਸਨ, ਜਿਹਦੇ ਵਿੱਚੋਂ ਸਿਰਫ 2 ਆਪਣੀ ਅਸਲੀ ਹਾਲਤ 'ਚ ਮੌਜੂਦ ਨੇ। ਮੈਂ ਤੁਹਾਨੂੰ ਸਾਰੀ ਡਿਟੇਲ ਦੇ ਨਾਲ ਹੈ ਬਾਜ਼ਾਰ ਦੀ ਵੀਡੀਓ ਦਿਖਾਉਣਾ, ਤੁਸੀਂ ਜ਼ਰਾ ਗੌਰ ਕਰਨਾ। ਠੀਕ ਹੈ ਜੀ। ਇਹ ਆ ਗਿਆ ਜਨਾਬ 2 ਦੁਕਾਨਾਂ ਜਿਹੜੀਆਂ ਆਪਣੀ ਅਸਲੀ ਹਾਲਤ 'ਚ ਅੱਜ ਵੀ ਮੌਜੂਦ ਨੇ। ਠੀਕ ਹੈ ਨਾ? ਇਹ ਮੈਂ ਤੁਹਾਨੂੰ ਪਹਿਲਾਂ ਦਿਖਾ ਦਿਆਂ ਦੂਰ ਕਰਕੇ। ਇਹ ਦੇਖੋ ਤੁਸੀਂ, ਵਾਹ ਜੀ ਵਾਹ ਦੋਸਤੋ, ਆ ਜੇ ਪਿਆ ਸਾਰਾ ਕੁਝ, ਤੇ ਟੁਰ ਕੇ ਲੋਕ ਵਿਚਾਰੇ, ਹਾਂਜੀ, ਸਭ ਕੁਝ ਛੱਡ ਛਡਾ ਕੇ। ਇਹ ਹੁਣ ਤੁਹਾਨੂੰ ਅੰਦਰੋਂ ਥੋੜ੍ਹਾ ਵਿਜ਼ਿਟ ਕਰਾਉਂਦੇ ਆ ਇਹਨਾਂ ਦੁਕਾਨਾਂ ਦਾ, ਛੱਤਾਂ, ਦਰਵਾਜ਼ੇ। ਹਾਂਜੀ, ਇਹ ਦੇਖੋ ਤੁਸੀਂ, ਬਹੁਤ ਹੀ ਆਲੀਸ਼ਾਨ। ਇਹ ਜਨਾਬ ਤਾਲਾ ਲੱਗਾ ਛੋਟਾ ਜਿਹਾ, ਨਵੇਂ ਦੌਰ ਦਾ, ਲੇਕਿਨ ਕੁੰਡੀ ਪੁਰਾਣੀ ਹੈਗੀ ਹੈ। ਠੀਕ ਹੈ ਨਾ? ਅੱਛਾ, ਇਹ ਦੁਕਾਨਾਂ ਬਣੀਆਂ ਨੇ ਛੋਟੀ ਇੱਟ ਦੇ ਨਾਲ। ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀਆਂ ਕੁ ਪੁਰਾਣੀਆਂ ਦੁਕਾਨਾਂ ਹੋਣਗੀਆਂ। ਛੋਟੀ ਇੱਟ ਨਾਲ ਬਣੀਆਂ ਨੇ, ਔਰ ਮੈਨੂੰ ਇੱਥੇ ਥੱਲੇ ਦਾ ਫਰਸ਼ ਜਿਹੜਾ ਨਜ਼ਰ ਆਇਆ ਉਹ ਵੀ ਛੋਟੀ ਇੱਟ, ਨਾਨਕਸ਼ਾ ਇੱਟ ਜਿਹੜੀ ਨਾ ਉਹ ਲੱਗੀ ਆ। ਦੇਖੋ, ਠੀਕ ਹੋ ਗਿਆ ਜਨਾਬ। ਇਹ ਸ਼ਾਹੂਕਾਰਾਂ ਦਾ ਪਿੰਡ ਸੀ। ਸ਼ਾਹੂਕਾਰ ਯਾਨੀ ਕਿ ਰਈਸ ਲੋਕਾਂ ਨੂੰ ਕਰਜ਼ੇ ਦਿੰਦੇ ਹੁੰਦੇ ਸਨ।
ਤੇ ਇਹ ਕਿਹਾ ਜਾਂਦਾ ਹੈ, ਇੱਥੇ ਬਜ਼ੁਰਗਾਂ ਨੇ ਦੱਸਿਆ, ਉਹਨਾਂ ਆਖਿਆ ਕਿ ਇਹ ਸਾਰਾ ਇਲਾਕਾ ਇਹਨਾਂ ਦਾ ਕਰਜ਼ਈ ਹੁੰਦਾ ਸੀ। ਇਹਨਾਂ ਕੋ ਆ ਕੇ ਲੋਕੀ ਕਰਜ਼ ਲੈ ਕੇ ਜਾਂਦੇ ਸਨ ਔਰ ਕਹਿੰਦੇ ਹੁੰਦੇ ਸਨ ਜਦੋਂ ਫਸਲ ਪੱਕੇਗੀ ਨਾ ਸ਼ਾਹ ਜੀ, ਯਾਨੀ ਉਹਨਾਂ ਨੂੰ ਸ਼ਾਹ ਕਿਹਾ ਜਾਂਦਾ ਸੀ, ਸ਼ਾਹ ਜੀ ਫਸਲ ਪੱਕੇਗੀ ਤੇ ਤੁਹਾਡੇ ਅਸੀਂ ਜਿਹੜਾ ਨਾ ਦਾਣੇ ਦਿਆਂਗੇ। ਤੇ ਫਿਰ ਜਦੋਂ ਫਸਲ ਪੱਕਦੀ ਹੁੰਦੀ ਸੀ ਤੇ ਸ਼ਾਹ ਜਿਨ੍ਹਾਂ ਨੇ ਕਰਜ਼ ਦਿੱਤਾ ਹੁੰਦਾ ਸੀ ਨਾ, ਉਹ ਆਪਣੇ ਮਜ਼ਾਰਿਆਂ ਨੂੰ ਨਾਲ ਲੈ ਕੇ ਨਾ ਖੋਤੇ ਲੈ ਕੇ ਤੇ ਖੋਤਿਆਂ ਦੇ ਉੱਤੇ ਛੱਟਾਂ ਪਾਈਆਂ ਹੁੰਦੀਆਂ ਸਨ ਤੇ ਉਸ ਫਸਲ ਉਸ ਪੈਲੀ 'ਚ ਚਲੇ ਜਾਂਦੇ ਹਨ। ਕਹਿੰਦੇ ਜੀ ਭਾਅ ਜੀ ਤੁਹਾਡੇ ਵੱਲ ਇੰਨਾ ਪੈਸਾ ਹੈ ਤੇ ਇੰਨੇ ਦਾਣੇ ਦੇ ਦਿਓ। ਤੇ ਉਹ ਜ਼ਿਮੀਂਦਾਰ ਫਿਰ ਜਿਹੜਾ ਨਾ ਉਹ ਆਪਣੀ ਜਦੋਂ ਫਸਲ ਪੱਕਦੀ ਸੀ ਨਾ ਤੇ ਬਾਹਰੋਂ ਬਾਹਰ ਯਾਨੀ ਪੇੜ ਦੇ ਵਿੱਚੋਂ ਹੀ ਜਿੱਥੇ ਫਸਲ ਦਾ ਢੇਰ ਲੱਗਾ ਇਹਦਾ ਦਾਣਿਆਂ ਦਾ, ਉਹਨੂੰ ਦੇ ਦਿੰਦੇ ਹੁੰਦੇ ਸਨ ਉਹਦੇ ਦਾਣੇ। ਔਰ ਉਸ ਤੋਂ ਬਾਅਦ ਉਹਨੂੰ ਸ਼ਾਹ ਕਹਿੰਦਾ ਹੁੰਦਾ ਸੀ ਕਿ ਅਗਰ ਤੈਨੂੰ ਹੋਰ ਚਾਹੀਦਾ ਕਰਜ਼ਾ ਤੇ ਦੁਕਾਨ ਤੇ ਆ ਜਾ ਤੇ ਤੈਨੂੰ ਹੋਰ ਦੇ ਦਿੰਦੇ ਆ, ਇਹ ਤੇਰਾ ਪਿਛਲਾ ਹੋ ਗਿਆ ਕਲੀਅਰ, ਯਾਨੀ ਕਿ ਦਾਣੇ ਅਸੀਂ ਤੇਰੇ ਕੋਲ ਚੁੱਕ ਲੈਣੇ ਸੂਦ ਸਮੇਤ। ਤੇ ਇਸੇ ਤਰ੍ਹਾਂ ਲੋਕਾਂ ਦਾ ਇੱਕ ਸਰਕਟ ਚੱਲਦਾ ਹੁੰਦਾ ਸੀ। ਇਹ ਪਿੰਡ ਦੇ ਨਾਲ ਨਾਲ ਜਿਹੜੇ ਪਿੰਡ ਹੈਗੇ ਨੇ, ਉਹ ਸਭ ਤੋਂ ਵੱਡਾ ਪਿੰਡ ਹੈ ਜੀ ਕਲਾਸ ਵਾਲਾ, ਵੱਡਾ ਪਿੰਡ ਜਿੱਥੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਡੇ ਰਹਿੰਦੇ ਹੁੰਦੇ ਸਨ। ਉਸ ਕਲਾਸ ਵਾਲੇ ਦੀ ਮੈਂ ਆਲਰੇਡੀ ਵੀਡੀਓ ਬਣਾ ਚੁੱਕਾ, ਤੁਸੀਂ ਇਸ ਚੈਨਲ ਤੇ ਵੇਖ ਸਕਦੇ ਹੋ। ਲੇਕਿਨ ਇਹਦੇ ਵਿੱਚ ਜਨਾਬ ਚੂੜ ਮੁੰਡਾ ਤੁਹਾਨੂੰ ਦਿਖਾਇਆ ਜਾ ਰਿਹਾ। ਇਹਦੀ ਤਹਿਸੀਲ ਪਸਰੂਰ ਹੈ ਤੇ ਜ਼ਿਲ੍ਹਾ ਇਹਦਾ ਸਿਆਲਕੋਟ ਹੈ। ਇਹਦੇ ਪਿੰਡ ਦੇ ਨਾਲ ਹੁਣ ਇੱਕ ਨਹਿਰ ਬਣ ਚੁੱਕੀ ਹੈ। 1947 ਵੇਲੇ ਇੱਥੇ ਨਹਿਰ ਨਹੀਂ ਸੀ, ਇਹ 52-54 ਦੇ ਵਿੱਚ 1952-54 ਦੇ ਵਿੱਚ ਜਾ ਕੇ ਨਹਿਰ ਬਣੀ ਸੀ। ਅੱਛਾ, ਇਹ ਜਨਾਬ ਆ ਗਏ ਇੱਕ ਐਸੇ ਘਰ ਦੇ ਬਾਹਰ ਜਿਹਦੇ ਤੇ ਲਿਖਿਆ ਹੈ ਲਖਪਤ ਨਿਵਾਸ। ਇਹ ਜਨਾਬ 3-4 ਭਰਾਵਾਂ ਦੀਆਂ ਕੋਠੀਆਂ ਹੁੰਦੀਆਂ ਸਨ, ਜਿਹਦੇ ਵਿੱਚੋਂ 2 ਸਿਰਫ ਬਚੀਆਂ ਨੇ, ਬਾਕੀ ਖਤਮ ਹੋ ਚੁੱਕੀਆਂ ਨੇ। ਮੈਂ ਤੁਹਾਨੂੰ ਉਹ ਜ਼ਰਾ ਦਿਖਾਉਣਾ ਇਹਦੀ ਡਿਟੇਲ। ਇਹ ਦੇਖੋ ਓਰੀਜਨਲ ਦਰਵਾਜ਼ਾ, ਓਰੀਜਨਲ ਪਿਲਰਸ ਔਰ ਓਰੀਜਨਲ ਦੀਵਾਰਾਂ। ਇਹ ਜੇ ਜਨਾਬ ਇੱਕ ਸ਼ਾਵਾਂ ਦੇ ਚੁਬਾਰਿਆਂ ਦੀ ਬਾਕੀਆਤ, ਲਖਪਤ ਨਿਵਾਸ ਲਿਖਿਆ। ਇਹਦੇ ਤੇ ਅੱਗੇ ਕੰਧ ਰਹਿ ਗਈ ਹੈ, ਪਿੱਛੇ ਜਿਹਨਾਂ ਨਾਲ ਸਾਰਾ ਘਰ ਢਾਹ ਕੇ ਨਵਾਂ ਬਣਾ ਲਿਆ ਗਿਆ। ਇੱਕ ਇਹ ਬਿਲਡਿੰਗ ਹੈ, ਇਹ ਵੀ ਜਨਾਬ ਉੱਤੇ ਲਖਪਤ ਨਿਵਾਸ ਲਿਖਿਆ ਹੈ ਤੇ ਇਹ ਵੀ ਅਸਲੀ ਹਾਲਤ 'ਚ ਮੌਜੂਦ ਹੈ। ਲੇਕਿਨ ਇਹਦੇ ਘਰ ਵਾਲਿਆਂ ਨੇ ਬੜੀ ਖੂਬਸੂਰਤੀ ਦੇ ਨਾਲ ਇਸ ਦਰਵਾਜ਼ੇ ਨੂੰ ਰੱਖਿਆ। ਘਰ ਨਵਾਂ ਬਣਾ ਲਿਆ, ਲੇਕਿਨ ਇਹ ਦਰਵਾਜ਼ਾ ਔਰ ਲਖਪਤ ਨਿਵਾਸ ਅੱਜ ਵੀ ਉੱਤੇ ਲਿਖਿਆ। ਉਹ ਜਿਹੜਾ ਨਾ ਇਹਦੇ ਪਿਛਲਾ ਘਰ ਢਾਹ ਦਿੱਤਾ ਗਿਆ, ਲੇਕਿਨ ਸਾਹਮਣੀ ਦੀਵਾਰ ਮੌਜੂਦ ਹੈ, ਇਹਦੇ ਤੇ ਵੀ ਲਖਪਤ ਨਿਵਾਸ ਲਿਖਿਆ। ਔਰ ਇਹਦੇ ਨਾਲ ਦਾ ਸੇਮ ਹੀ ਖੱਤਰੀਆਂ ਦੇ ਇੱਕ ਘਰ ਇਹ ਵੇ ਜਿਹਦੇ ਉੱਤੇ ਲਿਖਿਆ ਲਖਪਤ ਨਿਵਾਸ। ਲੈ ਜੀ ਦੋਸਤੋ, ਹੁਣ ਅਸੀਂ ਜਾ ਰਹੇ ਹਾਂ ਇੱਕ ਐਸਾ ਤੁਹਾਨੂੰ ਘਰ ਵਿਖਾ ਲਿਆ। ਇਹ ਆ ਗਿਆ, ਇਹਦੇ ਅੰਦਰ ਜਾ ਕੇ ਦਿਖਾ ਲਿਆ। ਇਹ ਵੀ ਜਨਾਬ ਬਹੁਤ ਹੀ ਆਲੀਸ਼ਾਨ ਛੋਟੀ ਇੱਟ ਨਾਲ ਬਣਿਆ ਘਰ ਦੀ ਬਾਕੀਆ ਤੇ ਉਹ ਸਾਹਮਣੇ ਨਜ਼ਰ ਆ ਰਹੇ ਨੇ। 4 ਦਰਰੇ ਨੇ, ਦੇਖੋ ਨਾ 4 ਦਰਵਾਜ਼ੇ ਤੁਹਾਨੂੰ ਨਜ਼ਰ ਆ ਰਹੇ। ਬੇਸਿਕਲੀ ਇਹ ਖਿੜਕੀਆਂ ਦਰਵਾਜ਼ੇ ਬਾਅਦ ਦੇ ਲੱਗੇ ਨੇ, ਸਿਰਫ ਦਰਮਿਆਨ ਵਾਲਾ ਦਰਵਾਜ਼ਾ ਪੁਰਾਣਾ ਹੈ। ਇਹ ਦੇਖੋ ਇਹ ਵੱਡਾ ਜਿਹਾ ਮਿਹਰਾਬ ਬਣਿਆ, ਉਹਦੇ ਅੰਦਰ ਖਿੜਕੀ ਬਾਅਦ 'ਚ ਲੱਗੀ ਹੈ। ਇਹ ਦਰਵਾਜ਼ਾ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਉਹ ਇੱਕ ਜਾਲੀ ਵਾਲਾ। ਔਰ ਇਸ ਤੋਂ ਪਰਾਂ ਇਹ ਜਿਸ ਤਰ੍ਹਾਂ ਪੁੱਲ ਦੇ ਦਰਰੇ ਨਹੀਂ ਹੁੰਦੇ, ਇਸ ਤਰ੍ਹਾਂ ਦਾ ਬਣਾਇਆ ਦਾ। ਇਹ ਬਹੁਤ ਹੀ ਆਲੀਸ਼ਾਨ ਕਿਸਮ ਦੀ ਹਵੇਲੀ ਹੈ। ਇਹ ਵੀ ਜਨਾਬ ਇਸੇ ਪਿੰਡ 'ਚ ਸ਼ਾਵਾਂ ਦਾ ਚੁਬਾਰਾ। ਇਹਦੇ ਉੱਤੇ ਵੀ ਮਕਾਨ ਹੁੰਦਾ ਸੀ ਜਿਹੜਾ ਕਿ ਉਤਲੀ ਮੰਜ਼ਲ ਵਾਲਾ ਹੁਣ ਟੁੱਟ ਗਿਆ ਤੇ ਇਹ ਸਾਰਾ ਖੁੱਲਾ ਸਿਹਨ। ਇੱਥੇ ਖੂਹ ਵੀ ਹੁੰਦਾ ਸੀ। ਔਰ ਇਹ ਦੇਖਣਾ ਜ਼ਰਾ, ਇਹ ਦੇਖੋ ਜਨਾਬ, ਇਹ ਖੱਤਰੀਆਂ ਦਾ ਜਿਹੜਾ ਬਾਜ਼ਾਰ ਹੈਗਾ ਨਾ, ਉਹਦੇ ਵਿੱਚ 4 ਦੁਕਾਨਾਂ ਜਿਹੜੀਆਂ ਮੈਂ ਤੁਹਾਨੂੰ ਦਿਖਾਈਆਂ ਨੇ। 1 2 ਇੱਕ ਇੱਥੇ ਸੀ, ਇਹ ਉੱਤੇ ਦਰਵਾਜ਼ਾ 3 ਇਹ ਆਰਜ਼ੀ ਬੰਦ ਕੀਤਾ ਤੇ ਚੌਥੀ ਦੁਕਾਨ ਆਇਆ ਸੀ। ਇਹ ਉਹਦੀ ਬਾਕੀਆ ਤੇ ਇੱਥੇ ਹੁੰਦੀ ਸੀ। ਔਰ ਇਹ ਵੀ ਵਿੱਚ ਦਰਵਾਜ਼ਾ ਨਵਾਂ ਲੱਗਾ ਤੇ ਇਹ ਜਨਾਬ ਪੂਰੀ ਲਾਈਨ ਸੀ ਜਨਾਬ, ਆਲੀਸ਼ਾਨ ਸੋਨੇ ਚਾਂਦੀ ਦੀਆਂ ਦੁਕਾਨਾਂ ਸਨ। ਇਹ ਜਿਹੜੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ, ਇਹ ਦੇਖੋ ਸੁਨਿਆਰਿਆਂ ਦੀਆਂ ਦੁਕਾਨਾਂ,
ਮਹਾਜਨ ਸੁਨਿਆਰੇ ਖੱਤਰੀ ਸਾਰੇ ਇਸ ਪਿੰਡ ਦੇ ਚਬਾਸ ਸਨ। ਸਿੱਖ ਬੜੇ ਰਈਸ ਸਨ, ਉਹ ਵੀ ਜਨਾਬ ਜ਼ਮੀਨ ਭਾਂਡੇ ਵਾਲੇ ਲੋਕ ਸਨ। ਇੱਥੇ ਬੜੇ ਬੜੇ ਸਰਦਾਰ ਨਾਮੀ ਗ੍ਰਾਮੀ ਮੁਸਲਮਾਨਾਂ ਦੇ ਘਰ ਵੀ ਇੱਥੇ ਮੌਜੂਦ ਹੁੰਦੇ ਸਨ 1947 ਤੋਂ ਪਹਿਲੇ। ਇੱਥੇ ਮੰਦਿਰ ਸੀ, ਗੁਰਦੁਆਰਾ ਸੀ, ਮਸਜਿਦ ਸੀ 1947 ਤੋਂ ਪਹਿਲੇ। ਤੇ ਇਹ ਜਿਹੜੀਆਂ ਤੁਹਾਨੂੰ ਦੁਕਾਨਾਂ ਹੁਣ ਦਿਖਾਈਆਂ ਨੇ, ਇਹਦੇ ਬੈਕ ਸਾਈਡ ਤੇ ਜਾ ਕੇ ਤੁਹਾਨੂੰ ਦਿਖਾਲਦੇ ਆ ਜਿੱਥੇ ਬਹੁਤ ਹੀ ਆਲੀਸ਼ਾਨ ਘਰ ਹੁੰਦਾ ਸੀ। ਇਹ ਦੇਖੋ ਨਾ, ਇਹ ਦੁਕਾਨਾਂ ਆ ਗਈਆਂ ਜਿਹੜੀਆਂ ਤੁਹਾਨੂੰ ਬਾਹਰੋਂ ਦਿਖਾਈਆਂ। 4 ਸੁਨਿਆਰਿਆਂ ਦੀਆਂ ਦੁਕਾਨਾਂ, ਸੋਨੇ ਨਾਲ ਭਰੀਆਂ ਦੁਕਾਨਾਂ ਹੁੰਦੀਆਂ ਸਨ। ਤੇ ਇਹ ਇਹਦਾ ਬਾਹਰੋਂ ਆ ਗਿਆ ਮਾਹੌਲ। ਹੁਣ ਇਹਦੇ ਬੈਕ ਸਾਈਡ ਤੇ ਜਾਂਦੇ ਆ, ਪਿਛਲੇ ਸਾਈਡ ਤੇ ਜਿੱਥੇ ਇਹਨਾਂ ਦਾ ਘਰ ਹੁੰਦਾ ਸੀ। ਇਹ ਗਲੀ 'ਚ ਘਰ, ਉਹ ਦਰਵਾਜ਼ਾ ਅੰਦਰ ਤੱਕ ਜਾਵਾਂਗੇ। ਤੁਸੀਂ ਵੀਡੀਓ ਨਾਲ ਜੁੜੇ ਰਹਿਣਾ ਔਰ ਚੈਨਲ ਨੂੰ ਨਾਲ ਸਬਸਕ੍ਰਾਈਬ ਕਰ ਦਿਓ ਜਿਹਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ। ਇਹੋ ਜਿਹੀ ਇੱਕ ਤੁਹਾਡੇ ਵੱਲੋਂ ਸਾਨੂੰ ਫੇਵਰ ਹੋ ਸਕਦੀ ਹੈ। ਅੰਦਰ ਜਾਂਦੇ ਜਨਾਬ ਦਰਵਾਜ਼ਾ ਖੋਲ ਕੇ ਤੇ ਪਿੱਛੇ ਵੇਖਦੇ ਆ ਕਿ ਜਿੱਥੇ ਚੁਬਾਰੇ ਹੁੰਦੇ ਸਨ, ਇਹਨਾਂ ਦੀਆਂ ਕੁੜੀਆਂ ਮੁੰਡੇ ਬਾਬੇ ਰਹਿੰਦੇ ਸਨ, ਅੱਜ ਕੇ ਸਾਲ ਦੇ ਚੁਬਾਰਾ। ਦਰਵਾਜ਼ਾ ਖੋਲ੍ਹਦੇ ਆ ਜਨਾਬ, ਠੀਕ ਹੈ ਨਾ। ਦੇਖੋ ਉਹੀ ਪੁਰਾਣੇ ਸਟਾਈਲ ਦਾ ਸਿੰਪਲ ਸਾਦਾ ਮਜ਼ਬੂਤ ਦਰਵਾਜ਼ਾ ਜਿਹੜਾ ਕਿ ਹੁਣ ਆਹਿਸਤਾ ਆਹਿਸਤਾ ਟੁੱਟ ਰਿਹਾ। ਅੰਦਰ ਜਾਂਦੇ ਆ ਜਨਾਬ, ਇਹ ਆ ਗਿਆ ਜਨਾਬ। ਓਏ ਹੋਏ ਹੋਏ, ਲਓ ਜੀ ਖਾਲੀ ਮੈਦਾਨ, ਟੱਟ ਗਿਆ ਸਾਰਾ ਕੁਛ। ਇਹ ਦੇਖੋ, ਇਹ ਦੁਕਾਨਾਂ ਜਿਹੜੀਆਂ ਪੂਰੇ 4 ਦੁਕਾਨਾਂ ਤੁਹਾਨੂੰ ਦਿਖਾਈਆਂ ਨੇ ਨਾ, ਇਹ ਉਹ ਨੇ। ਤੇ ਇਹ ਇੱਥੇ ਜਨਾਬ ਹੁੰਦੇ ਸੀ ਜਨਾਬ ਡਬਲ ਸਟੋਰੀ ਮਕਾਨ। ਇਹ ਦੇਖੋ ਤੁਸੀਂ, ਹੁਣ ਨਹੀਂ ਜੇ ਹੈਗਾ। ਕਿੱਥੇ ਗਏ ਲੋਕ ਦੋਸਤ, ਆ ਜੇ ਪਿਆ ਸਾਰਾ ਕੁਛ। ਵਕਤ ਗੁਜ਼ਰ ਗਿਆ, 78 ਸਾਲ ਹੋ ਗਏ, ਯਾਦਾਂ ਬਜ਼ੁਰਗਾਂ ਦੀਆਂ ਅੱਜ ਵੀ ਮੌਜੂਦ ਨੇ। ਖਾ ਬਜ਼ੁਰਗ ਹਿੰਦੂ ਸਨ, ਸਿੱਖ ਸਨ, ਮੁਸਲਮਾਨ ਸਨ ਜਾਂ ਕ੍ਰਿਸਚਨ ਸਨ। ਇਹ ਜਨਾਬ ਦੇਖੋ ਤੁਸੀਂ, ਇਹ ਕਿੱਲਾਂ ਦੇ ਨਾਲ ਦਰਵਾਜ਼ਾ ਕਿੱਡਾ ਮਜ਼ਬੂਤ ਬਣਾਇਆ ਗਿਆ ਸੀ। ਠੀਕ ਹੈ ਜੀ, ਬਾਹਰ ਚੱਲਦੇ ਹਾਂ। ਤੁਹਾਨੂੰ ਆਖਰੀ ਜਿਹੜਾ ਤੁਹਾਨੂੰ ਇੱਕ ਹੋਰ ਦੁਕਾਨਾਂ ਦਾ ਵਿਜ਼ਿਟ ਕਰਾਉਂਦੇ ਆ ਜਿਹੜੀਆਂ ਕਿ ਉਸ ਦੌਰ ਦੀਆਂ ਬੜੀਆਂ ਆਲੀਸ਼ਾਨ। ਅੱਛਾ ਇਹ ਦੇਖੋ ਜੀ, ਇਹ ਗਲੀ ਜਿਹੜੀ ਨਾ ਇਹਦੇ ਵਿੱਚ ਦੀਵੇ ਰੱਖਣ ਲਈ ਬਣਾਏ ਨੇ। ਇਹ ਦੇਖੋ, ਬਿਜਲੀ ਤਾਂ ਹੁੰਦੀ ਨਹੀਂ ਸੀ ਉਦੋਂ, ਲੇਕਿਨ ਜਨਾਬ ਰੋਸ਼ਨੀ ਤਾਂ ਚਾਹੀਦੀ ਨਾ ਹਰ ਇੱਕ ਨੂੰ। ਕੋਈ ਮਾਈ ਬਾਬਾ ਡਿੱਗ ਨਾ ਪਏ ਰਾਤ ਨੂੰ ਇੱਥੋਂ ਦੀ। ਹਾਂਜੀ ਅੱਛਾ, ਇਹ ਹੁਣ ਤੁਸੀਂ ਗੌਰ ਨਜ਼ਰ ਦੇਖਣਾ, ਇਹ ਦੁਕਾਨ ਪੁਰਾਣੀ ਲੇਕਿਨ ਦਰਵਾਜ਼ਾ ਵਿੱਚ ਜਿਹੜਾ ਨਾ ਉਹ ਬਾਅਦ ਵਿੱਚ ਫਿੱਟ ਕੀਤਾ ਗਿਆ। ਇਹ ਬਿਲਕੁਲ ਇਸ ਸਾਈਜ਼ ਦੀਆਂ ਦੁਕਾਨਾਂ। ਇਹ ਦੂਸਰੀ ਸਾਈਡ ਦਾ ਬਾਜ਼ਾਰ ਹੈਗਾ। ਅੱਗੇ ਜਿਹੜਾ ਤੁਹਾਨੂੰ ਬਾਜ਼ਾਰ ਦਿਖਾਇਆ ਹੈ ਉਹਦੇ ਆਪੋਜ਼ਿਟ ਹੋਰ ਦੂਸਰੀ ਸਾਈਡ 'ਤੇ ਇਹ ਆ ਗਿਆ ਜਨਾਬ। ਅੱਛਾ ਏਡੇ ਜਨਾਬ ਉਸ ਦੌਰ ਦਾ ਜਿਹੜਾ ਬਣਾਉਣ ਵਾਲੇ ਮਿਸਤਰੀ ਤੇ ਮਾਲਕ ਸਖੀ ਦਿਲ ਹੁੰਦੇ ਸਨ ਕਿ ਦੁਕਾਨ ਦੇ ਅੱਗੇ ਬਰਾਂਡਾ ਯਾਨੀ ਬਰਾਮਦਾ ਜ਼ਰੂਰ ਬਣਾਉਂਦੇ ਹੁੰਦੇ ਸਨ ਔਰ ਉਹ ਆਪਣੀ ਜਗ੍ਹਾ 'ਚ ਬਣਾਉਂਦੇ ਸਨ। ਅੱਜ ਕੱਲ੍ਹ ਤੇ ਲੋਕੀ ਜਨਾਬ ਥੜੀਆਂ ਤੇ ਹਰ ਚੀਜ਼ ਗਲੀ 'ਚ ਬਣਾ ਲੈਂਦੇ ਨਾ, ਆਪਣੀ ਜਗ੍ਹਾ ਨੂੰ ਨਹੀਂ ਕੁਛ ਨੁਕਸਾਨ ਪਹੁੰਚਾਉਂਦੇ। ਉਦੋਂ ਜਨਾਬ ਆਪਣੀ ਦੁਕਾਨ ਇੱਥੋਂ ਸ਼ੁਰੂ ਕਰਦੇ ਸਨ ਤੇ ਅੱਗੇ ਬਰਾਂਡਾ ਛੱਡਦੇ ਸਨ। ਪੁਰਾਣੀ ਕੁੰਡੀ ਨਵਾਂ ਜੰਦਰਾ, ਇੱਕ ਕੁੰਡੀ ਹੈ ਇਹ ਇਸ ਤਰ੍ਹਾਂ ਬੰਦ ਕਰਕੇ ਇਹ ਬਜ਼ੁਰਗ ਤੇ ਇੱਥੇ ਜੰਦਰਾ ਲਾ ਕੇ ਤੇ ਰਾਤ ਨੂੰ ਘਰ ਟੁਰ ਜਾਂਦੇ ਹੁੰਦੇ ਨੇ। ਲੇਕਿਨ ਹੁਣ ਤੁਸੀਂ ਦੇਖੋ, ਨਾ ਬਜ਼ੁਰਗ ਨਾ ਅੰਦਰ ਸਮਾਨ, ਇਹ ਛੱਤਾਂ ਵੀ ਆਹਿਸਤਾ ਆਹਿਸਤਾ ਡਿੱਗਦੀਆਂ ਨੇ ਪਈਆਂ। ਦੋਸਤੋ ਬੜੀ ਮਿਹਨਤ ਨਾਲ ਵੀਡੀਓ ਬਣਾਈ ਦੀ ਹੈ। ਸ਼ੇਅਰ ਜ਼ਰੂਰ ਕਰਿਆ ਕਰੋ, ਕਮੈਂਟ ਅੱਛੇ ਕਰਿਆ ਕਰੋ, ਲਾਈਕ ਕਰਿਆ ਕਰੋ, ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ। ਇਹ ਦੇਖੋ ਤੁਸੀਂ, ਇਹ ਜਨਾਬ ਤੁਹਾਨੂੰ ਆਲੀਸ਼ਾਨ ਕਿਸਮ ਦੀ ਵੀਡੀਓ ਬਣਾ ਕੇ ਦਿਖਾਈ ਹੈ। ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਏਗੀ। ਕਮੈਂਟ ਕਰਕੇ ਦੱਸਣਾ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।